ਅਗਲੀ ਜਿਹੜੀ ਹਰਜਤ ਸਿੰਘ ਦੀ ਗੱਲ ਕਰਦੇ ਜਾਈਏ, ਫੈਡਰਲ ਜੱਜ ਨੇ ਜਿਹੜੇ ਮਹਿਮੂਦ ਖਲੀਲ ਆ, ਉਸ ਦੇ ਉੱਤੇ ਲਾਈਆਂ ਹੋਈਆਂ ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਉਠਾ ਦਿੱਤਾ ਹੈ, ਚੁੱਕ ਦਿੱਤਾ ਆ। ਕਹਿੰਦੇ ਵੀ ਇਹ ਖਲੀਲ ਜਿਹੜਾ ਆ ਉਹ ਹੁਣ ਯੂਐਸ ਦੇ ਵਿੱਚ ਆਜ਼ਾਦੀ ਦੇ ਨਾਲ ਘੁੰਮ ਸਕੇਗਾ। ਡੈਪੂਟੇਸ਼ਨ ਦਾ ਕੇਸ ਉਹ ਇਸ ਮੌਕੇ ਲੜ ਰਿਹਾ ਆ। ਜੱਜ ਨੇ ਜਿਹੜਾ ਆ ਇਹ ਰੂਲਿੰਗ ਦਿੱਤੀ ਆ। ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੀ ਰਿਸਟ੍ਰਿਕਸ਼ਨ ਸੀਗੀ ਇਸ ਦੇ ਤੁਰਨ ਫਿਰਨ ਦੇ ਉੱਤੇ, ਕਹਿ ਲਓ ਵੀ ਘੁੰਮਣ ਫਿਰਨ ਦੇ ਉੱਤੇ, ਨਿਊਯਾਰਕ, ਨਿਊ ਜਰਸੀ, ਵਾਸ਼ਿੰਗਟਨ ਡੀਸੀ, ਲੂਜ਼ੀਆਨਾ ਤੇ ਮਿਸ਼ੀਗਨ ਦੇ ਵਿੱਚ ਫੈਡਰਲ ਜੱਜ ਨੇ ਇਸ ਦੀਆਂ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਆ ਉਹ ਹਟਾ ਦਿੱਤੀਆਂ। ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਹਾਰਵਰਡ ਦੇ ਵਿੱਚ ਪ੍ਰੋ ਪੈਲਸਤੀਨ ਮੁਜ਼ਾਹਰੇ ਜਿਹੜੇ ਹੋਏ ਸੀਗੇ, ਪ੍ਰੋਟੈਸਟ ਜਿਹੜੇ ਹੋਏ ਸੀ ਵਾਰ ਦੇ ਅਗੇਂਸਟ, ਉਹਨਾਂ ਦੇ ਮੁੱਖ ਸੂਤਰਧਾਰਾਂ ਦੇ ਵਿੱਚੋਂ, ਆਰਗੇਨਾਈਜ਼ਰਸ ਦੇ ਵਿੱਚੋਂ ਇੱਕ ਸੀ, ਜਿਸ ਨੂੰ ਬਾਅਦ ਦੇ ਵਿੱਚ ਚੁੱਕ ਕੇ ਲੂਜ਼ੀਆਨਾ ਦੇ ਵਿੱਚ ਛੱਡਿਆ ਗਿਆ ਸੀਗਾ। ਇਹਨੂੰ ਇਸ ਦੇ ਅਪਾਰਟਮੈਂਟ ਦੇ ਵਿੱਚੋਂ ਚੁੱਕਿਆ ਗਿਆ ਸੀਗਾ। ਇਮੀਗ੍ਰੇਸ਼ਨ ਜੇਲ੍ਹ ਦੇ ਵਿੱਚ ਕਈ ਮਹੀਨੇ ਰੱਖਿਆ ਗਿਆ ਸੀਗਾ। ਸੋ ਕਾਫੀ ਇਹਦੇ ਜਿਹੜੇ ਅਟਰਨੀਜ਼ ਆ ਉਹਨਾਂ ਨੇ ਲੜਾਈ ਜਿਹੜੀ ਉਹ ਲੜੀ। ਇਵੈਂਚੁਅਲੀ ਇਸ ਨੂੰ ਡਿਪੋਰਟ ਹੋਣ ਤੋਂ ਬਚਾ ਲਿਆ ਗਿਆ ਸੀਗਾ। ਇਸ ਦੇ ਜਿਹੜੇ ਲਾਇਰ ਅਲੀਨਾ ਦਾਸ, ਉਹਨਾਂ ਨੇ ਕਿਹਾ ਵੀ ਇਹ ਟਰੈਵਲ ਕਰਨਾ ਚਾਹੁੰਦਾ ਆ ਸਾਰੇ ਪਾਸੇ ਅਮਰੀਕਾ ਦੇ ਵਿੱਚ, ਤੇ ਕਹਿੰਦੇ ਵੀ ਫਸਟ ਅਮੈਂਡਮੈਂਟ ਰੀਜ਼ਨਸ ਜਿਹੜੇ ਆ ਇਸ ਦੇ ਵਿੱਚ ਮੁੱਖ ਕਾਰਨ ਨੇ ਇਹਦੇ ਕੇਸ ਦੇ ਵਿੱਚ, ਵੀ ਆਜ਼ਾਦੀ ਦੇ ਨਾਲ ਆਪਣੀ ਸਪੀਚ ਆ ਉਹ ਕਰ ਸਕਦਾ ਆ ਜਾਂ ਨਹੀਂ। ਮੈਜਿਸਟ੍ਰੇਟ ਜੱਜ ਮਾਈਕਲ ਹੈਮਰ, ਉਹਨਾਂ ਨੇ ਇਹਨਾਂ ਦੇ ਇਸ ਤਰਕ ਦੇ ਨਾਲ ਹਾਂ ਮਿਲਾਉਂਦੇ ਹੋਏ ਕਿਹਾ ਵੀ ਹਾਂ, ਮਹਿਮੂਦ ਖਲੀਲ ਆ ਇਹ ਟਰੈਵਲ ਕਰ ਸਕਦਾ ਹੈ, ਤੇ ਕਿਹਾ ਉਹਨਾਂ ਨੇ ਇਹ ਕਿਹਾ ਵੀ ਇਹ ਫਲਾਈਟ ਰਿਸਕ ਨਹੀਂ ਆ, ਕਿਉਂਕਿ ਇਹਨੇ ਆਪਣੀਆਂ ਰਿਲੀਜ਼ ਦੀਆਂ ਕੰਡੀਸ਼ਨਸ ਕਿਸੇ ਨੂੰ ਵੀ ਵਾਇਲੇਟ ਨਹੀਂ ਕੀਤਾ ਹੈਗਾ। ਸੋ 8 ਮਾਰਚ ਨੂੰ ਆਈਸ ਦੇ ਏਜੰਟਸ ਦੇ ਦੁਆਰਾ ਖਲੀਲ ਨੂੰ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ। ਇਸ ਦੇ ਜਿਹੜੇ ਡਿਟੈਂਸ਼ਨ ਦੇ ਦਰਮਿਆਨ ਹੀ ਮਗਰੋਂ ਇਹਦੇ ਘਰੇ ਜਿਹੜੇ ਬੱਚੇ ਨੇ ਜਿਹੜਾ ਉਹ ਜਨਮ ਲਿਆ ਸੀਗਾ। ਤੇ ਇੱਕ ਹੋਰ ਵੱਖਰੇ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਕੇਸਾਂ ਦੇ ਵਿੱਚ ਇਸ ਟਾਈਮ ਇਹ ਇਨਵੋਲਵ ਹੈਗਾ ਆ, ਪਰ ਜੱਜ ਨੇ ਇਸ ਦੇ ਉੱਤੇ ਟਰੈਵਲ ਰਿਸਟ੍ਰਿਕਸ਼ਨਸ ਅੱਜ ਹਟਾ ਦਿੱਤੀਆਂ। ਜੀ।